धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारी संगत आखो न जी धन बाबा दीप सिंह जी। गुरु रामदास जी दे बाबा दीप सिंह जी दे सारे संगत रूपी परिवारक मैंबर असी एकत्रित होए हैं। सतगुरु किरपा करन, बख्शिश करन, मैं गरीब नूं बोलण दा बल बख्शण, जो मैं बोलां मैं भी कमावां, और तुहानूं सुनण दा बल बख्शण, जो तुसी सुनो उहनूं कमाउण दा तुसी भी यतन करो, तां ही साडी अंदरली तरक्की होएगी। सतगुरां ने अज फिर सानूं अपनी गोद दे विच बिठा लिया। मेरी बेनती रोजाना दी तरह सिर झुका के कह दिओ, धन गुरु रामदास जी तुहाडा शुक्र है, बाबा दीप सिंह जी तुहाडा शुक्र है। कई इस वेले हस्पतालां च रुलदे होणगे, कई इस वेले प्यारिओ कई बीमारियां दे विच जकड़े होणगे, पर गुरु रामदास जी बाबा दीप सिंह जी तुहाडा तरसना अखां ते होर की अखां कि तुसी किरपा दा खाता खोलिया, बख्शीश दा खाता खोलिया, सानू अपनी गोद च बिठाया है। आखो धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। अज दी परिवारक मीटिंग दी मैं प्रारंभता करां। निमरता सहित बेनती है, जिन्हां ने अजे तक ये यूट्यूब दा फेसबुक दा लिंक शेयर नहीं ना कीता, 5-5 10-10 प्रेमियां नूं ये लिंक शेयर करो, और अगां उन्हां नूं भी कहो 10-10 20-20 प्राणियां नूं ये लिंक शेयर करन बारे। अगां ਉਹ भी मैसेज देण 10-10 ਬੰਦਿਆਂ ਨੂੰ ਲਿੰਕ ਸ਼ੇਅਰ ਕਰਕੇ ਬਈ ਤੁਸੀਂ ਹੋਰ ਅਗਾਂਹ ਦੀ ਅਗਾਂਹ ਇਹ ਲਿੰਕ ਭੇਜੋ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦਾ ਲਾਭ ਲੈ ਸਕਣ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮੇਰੀ ਬੇਨਤੀ ਹੈ, ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ ਤੇ ਵੀ ਤੁਸੀਂ ਸਾਡਾ ਨਾਮ ਭਰ ਕੇ ਸਾਨੂੰ ਫੋਲੋ ਕਰ ਸਕਦੇ ਹੋ। ਮੈਂ ਤਾਂ ਕਰਕੇ 30-40 ਸੈਕਿੰਡ ਇਹ ਲੈਣਾ ਕਿ ਇਹ ਬੜੇ ਜ਼ਰੂਰੀ ਨੇ। ਇਹ ਜੋੜਨ ਵਰਗਾ ਪੁੰਨ ਹੈ ਹੀ ਕੋਈ ਨਹੀਂ। ਜਦੋਂ ਤੁਸੀਂ ਸ਼ੇਅਰ ਕਰਦੇ ਹੋ ਨਾ ਪ੍ਰੋਗਰਾਮ, ਜਿਹੜਾ ਤੁਹਾਡੇ ਸ਼ੇਅਰ ਕਰਨ ਦਾ ਸਦਕਾ ਜੁੜ ਜਾਂਦਾ ਹੈ ਨਾ, ਇਹ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ, ਉਹ ਜਿੰਨੀ ਕਮਾਈ ਕਰਦਾ ਉਹਦਾ 10ਵਾਂ ਹਿੱਸਾ ਤੁਹਾਡੇ ਖਾਤੇ ਵਿੱਚ ਜੁੜਦਾ ਜਾਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਆਰੰਭਤਾ ਕਰਾਂ, ਸਾਰੇ ਧਿਆਨ ਨਾਲ ਬੇਨਤੀ ਸੁਣਿਓ। ਮਤ ਸੋਚ ਕਿ ਤੇਰਾ ਸੁਪਨਾ ਪੂਰਾ ਕਿਉਂ ਨਹੀਂ ਹੁੰਦਾ। ਅਸੀਂ ਕਿਸੇ ਲਕਸ਼ ਵੱਲ ਵਧ ਰਹੇ ਹਾਂ ਨਾ, ਕਈ ਵਾਰੀ ਉਹ ਲਕਸ਼ ਵੱਲ ਵਧਦਿਆਂ ਥੋੜਾ ਸਮਾਂ ਲੱਗ ਜਾਂਦਾ ਹੈ, ਤੇ ਕਈ ਨੈਗੇਟਿਵਿਟੀ ਆਪਣੇ ਅੰਦਰ ਲੈ ਆਉਂਦੇ ਨੇ ਜੀ, ਪਤਾ ਨਹੀਂ ਕੀ ਬਣਨਾ ਮੇਰਾ, ਕਿੱਦਾਂ ਹੋਏਗਾ। ਮਤ ਸੋਚ ਕਿ ਤੇਰਾ ਸੁਪਨਾ ਪੂਰਾ ਕਿਉਂ ਨਹੀਂ ਹੁੰਦਾ। ਹਿੰਮਤ ਵਾਲਿਆਂ ਦਾ ਇਰਾਦਾ ਕਦੇ ਵੀ ਅਧੂਰਾ ਨਹੀਂ ਹੁੰਦਾ। ਮੈਂ ਕਈ ਵਾਰੀ ਅੱਗੇ ਵੀ ਇਹ ਬਚਨ ਸੁਣਾਉਣਾ, ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਕਿ ਵੇਖੋ ਪਿਆਰਿਓ, ਡਿੱਗਣਾ ਕੋਈ ਬਹਾਦਰੀ ਨਹੀਂ। ਇੱਕ ਵਾਰੀ ਡਿੱਗੇ, 2 ਵਾਰੀ ਡਿੱਗੇ, ਕੋਈ ਗੱਲ ਨਹੀਂ। ਕੰਮ ਕਾਜ ਕਰਦੇ ਆ, ਦੁਨੀਆ ਵਿੱਚ ਵਿਚਰਦੇ ਆ, ਉਤਰਾਈਆਂ ਚੜਾਈਆਂ ਆ ਗਈਆਂ, ਤੂੰ ਡੇਗੀ ਪਿਆ, ਭਾਵ ਤੇਰੀ ਅਵਸਥਾ ਥੱਲੇ ਚਲੀ ਗਈ ਏ। ਕਿਸੇ ਕੰਮ ਦੇ ਵਿੱਚ ਤੈਨੂੰ ਕੋਈ ਥੋੜਾ ਘਾਟਾ ਪੈ ਗਿਆ, ਕੋਈ ਤੂੰ ਪੇਪਰ ਦੇਣ ਗਿਆ, 3 ਪੇਪਰ ਤੂੰ ਕਲੀਅਰ ਕਰ ਦਿੱਤੇ, 1 ਨਹੀਂ ਕਲੀਅਰ ਕਰ ਪਾਇਆ, ਡਿੱਗੀ ਪਿਆ। ਕੋਈ ਘਬਰਾਉਣ ਦੀ ਗੱਲ ਨਹੀਂ। ਜੇ ਡਿੱਗ ਪਿਆ ਤੇ ਉੱਠ ਕੇ ਫੇਰ ਚੱਲ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਉੱਠ ਕੇ ਫੇਰ ਚੱਲੇਗਾ ਨਾ, ਫਿਰ ਸਤਿਗੁਰੂ ਬਖਸ਼ਿਸ਼ ਦਾ ਖਾਤਾ ਖੋਲਣਗੇ, ਫਿਰ ਮਿਹਰ ਦਾ ਖਾਤਾ ਖੋਲਣਗੇ ਕਿ ਇਹ ਤੇ ਉਦਮੀ ਬੜਾ ਹੈ। ਇੱਕ ਵਾਰੀ ਤੂੰ ਡਿੱਗਿਆ, ਡਿੱਗ ਕੇ ਫਿਰ ਬਹਿ ਗਿਆ, ਉੱਠਣ ਦੀ ਹਿੰਮਤ ਨਾ ਕੀਤੀ, ਫਿਰ ਗੱਲ ਨਹੀਂ ਬਣਨੀ। ਮੈਂ ਜਿਹੜੀ ਗੱਲ ਕਰ ਰਿਹਾ, ਮਤ ਸੋਚ ਕਿ ਤੇਰਾ ਸੁਪਨਾ ਪੂਰਾ ਕਿਉਂ ਨਹੀਂ ਹੁੰਦਾ। ਹਿੰਮਤ ਵਾਲਿਆਂ ਦਾ ਇਰਾਦਾ ਕਦੀ ਵੀ ਅਧੂਰਾ ਨਹੀਂ ਹੁੰਦਾ। ਜਿਸ ਇਨਸਾਨ ਦੇ ਕਰਮ ਅੱਛੇ ਨੇ ਨਾ, ਉਹਦੇ ਜੀਵਨ ਦੇ ਵਿੱਚ ਕਦੀ ਵੀ ਹਨੇਰਾ ਨਹੀਂ ਹੁੰਦਾ। ਆਖੋ ਵਾਹਿਗੁਰੂ ਜੀ। ਜਿਹਦੇ ਕਰਮ ਚੰਗੇ ਨੇ, ਜਿਹਦੇ ਕਰਮ ਅੱਛੇ ਨੇ, ਉਹਦੀ ਲਾਈਫ ਦੇ ਵਿੱਚ, ਉਹਦੇ ਜੀਵਨ ਦੇ ਵਿੱਚ ਕਦੀ ਹਨੇਰਾ ਨਹੀਂ ਹੁੰਦਾ। ਇਸ ਕਰਕੇ ਆਪਣੇ ਚੰਗੇ ਕਰਮ ਕਰਦੇ ਚੱਲੋ, ਨਿਰੰਤਰਤਾਈ ਨਾਲ ਅੱਗੇ ਵਧਦੇ ਚੱਲੋ, ਦੁਨੀਆ ਦੀ ਉਸਤਤ ਨਿੰਦਿਆ ਦੀ ਪਰਵਾਹ ਨਾ ਕਰੋ, ਬਸ ਅਗਾਂਹ ਵਧੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ। ਸੱਚ ਦੀ ਤਲਾਸ਼ ਨਹੀਂ ਕੀਤੀ ਜਾਂਦੀ, ਸੱਚ ਨੂੰ ਅਪਣਾਇਆ ਜਾਂਦਾ ਹੈ।
बाहर तलाश सच दी करोगे गल नहीं बनेगी, सच दी खोज अंदरों कर। अंदर बंदे खोज दिल हर रोज, ना फिर परेशानी माहे। सच दी तलाश बाहर नहीं कीती जाती प्यारिओ, सच नूं अपनाया जाता है। सच नूं अपनाओ। ते सच की है? परमेश्वर दा नाम। आद सच जुगाद सच है भी सच, नानक होसी भी सच। ओदा नाम सच्चा है। बस ओदे नाम दे नाल जुड़ जो, जो पिता जी दा नाम कह रहा है, जो गुरु दी बाणी कह रही है, उस आशे मुताबक अपना जीवन जीना शुरू कर दिओ। ते अपने अंदर की परमेश्वर साईं नूं लभो, अपने अंदर ही है जी। जदों वो अंदर लभ गया ना, फिर बाहर भी हर जगह ते वही नजर आएगा। खुद धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह, फिर आखो धन बाबा दीप सिंह। अगली गल भी बड़ी प्यारी है और लाइफ दे विच बड़ी कम आएगी। खामोश रहण दा भी अपना ही मजा है। खामोश रहण दा भी, चुप रहण दा भी, कई थावां ते चुप रहना भी भला बन जाता है। खामोश रहण दा भी अपना ही मजा है। जेड़े नींह दे पत्थर हुंदे ने ना, नींह दे पत्थर वो कदी बोलदे नहीं। असी बिल्डिंगां बना रहे, सतगुरु सेवा लै रहे ने, हस्पताल स्कूल बने हैं, उधर जो पंछियां दे इलाज दा हस्पताल बन रहा है। सारे जदों असी कारज शुरू करते, जां असी कोई घर बनाउने आ, कोई मॉल बनाउने आ, कोई होटल बनाउने आ, किन्नियां चीज़ां नींह दे विच दबियां जांदियां ने। नींह दे विच इट्टां भी लग गईयां, नींह दे विच सीमट भी लग गया, नींह दे विच रेता भी पै गई। हुण एक किड्डी प्यारी मिसाल दित्ती है, मिसाल देण वालियां ने, कहंदे खामोश रहण दा भी अपना ही मजा है। नींह दे पत्थर कदी बोलदे नहीं। भाव जिन्हां दे सिर दे उत्ते इमारतां खड़ियां ने ना, वो शोर नहीं मचाउंदे। जेड़े अंदरों भारे ने, जेड़े अंदरों सॉलिड ने, वो शोर नहीं मचाउंदे। आखो वाहिगुरु जी। जेड़े भांडे भरे होए ने ना, वो बस चुप बैठे ने, वो शांत बैठे ने। होण नजीक खुदाए दे भेत ना किसे देण, खाली भांडे ज्यादा खड़कदे ने। जेड़ी हुण तुसी तकड़ी सब ने वेखी है, तकड़ी दा जेड़ा हल्का जेड़ा पासा है ना, वो उच्चा हुंदा है, ते तकड़ी दा जेड़ा भारा पासा है ना, वो हमेशा थल्ले हुंदा है। वो शोर नहीं पाउंदा। जिन्ना वजन पै गया उन्ना ही वो झुक गया। आखो धन गुरु रामदास जी, धन गुरु रामदास। ये मेरी बेनती है, ज्यों ज्यों गुरु रामदास तुहानू अंदरों बाहरों तरक्की देवे ना, ते फिर बहुता बोलना छड़ दिओ। तुहाडी तरक्की तुहाडी इज्जत बनावे, तुहाडी तरक्की ही दूजियां तक पहुंच जावे। मैं कई बारी ये गल कीती, मेहनत इन्ने खामोश तरीके दे नाल करो कि तुहाडी जेड़ी तरक्की है ना, वो मीडिया दे विच आ जाए, वो अखबारां दे विच छप जावे, बच्चे बच्चे दी जुबान दे उत्ते तुहाडी तरक्की दे करके तुहाडा नाम आ जाए जी। आखो धन गुरु रामदास जी, धन गुरु रामदास जी। प्यार नाल आखो न जी धन बाबा दीप सिंह जी। अगली गल ये भी बड़ी प्यारी है, और मेरा ते सुभाव तुहानू पता है, जिथों जिथों भी ये प्यारे प्यारे मैनू गल्लां दे मोती मिलदे हैं ना, मैं वो मोतियां दी माला बना के तुहाडे अगे रखी जाना। और ये माला कल्ली तुसी ना पायो, भाव ये गुण कल्ले अपने तक ना रखियो, अगां भी वंडदे जाओ। जदों कोई गुण वंडदा है ना, उहदे गुणां दे विच गुरु रामदास होर वाधा करी जांदे ने। आखो धन गुरु रामदास जी, धन गुरु रामदास जी। प्यार नाल सारे आखो धन बाबा दीप सिंह, फिर आखो धन बाबा दीप सिंह जी। अगली गल ये भी बड़ी प्यारी, ध्यान नाल सुनो। प्रसन्नता पहले तो ही कोई बनी हुई चीज नहीं कि प्रसन्नता किते मार्केट विच मिल रही है, मैं उत्थों चुक्की तुहानू देती या अपने लिए खरीद लई। प्रसन्नता हर वेले मन प्रसन्न है, हर वेले मन खुश है, हर वेले अंदर अनोखा ही खेड़ा है। ये चीज बाजारों नहीं मिलती। प्रसन्नता पहले तो बनी हुई कोई चीज नहीं, ए प्यारिओ चंगे कर्मां दे नाल आउंदी। आखो वाहिगुरु जी, वाहिगुरु जी। चंगे कर्मां दे नाल
ਜਦੋਂ ਤੂੰ ਕਰਮ ਅੱਛੇ ਕਰਨਾ ਹੈ, ਨੇਕ ਇਨਸਾਨ ਬਣਨ ਵੱਲ ਜਦੋਂ ਤੂੰ ਕਦਮ ਵਧਾਉਣਾ ਹੈ ਨਾ, ਇੱਕ ਅਨੋਖਾ ਜਿਹਾ ਖੇੜਾ, ਇੱਕ ਅਨੋਖੀ ਜੀ ਸੰਤੁਸ਼ਟੀ ਤੇਰੇ ਅੰਦਰ ਆਟੋਮੈਟਿਕ ਆਉਣੀ ਸ਼ੁਰੂ ਹੋ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਇਸ ਜੀ। ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਆਪਣੇ ਕਰਮ ਅੱਛੇ ਕਰੋ। ਕੋਈ ਕੀ ਕਰ ਰਿਹਾ ਸਾਨੂੰ ਉਹਦੇ ਨਾਲ ਮਤਲਬ ਕੋਈ ਨਹੀਂ, ਮੈਂ ਚੰਗੇ ਕਰਮ ਕਰ ਰਿਹਾ ਕਿ ਨਹੀਂ ਇਹਦੇ ਨਾਲ ਮੈਨੂੰ ਮਤਲਬ ਜ਼ਰੂਰ ਹੈ। ਕੋਈ ਜੋ ਮਰਜ਼ੀ ਕਰੇ ਇਹ ਉਹਦੇ ਕਰਮ ਨੇ, ਮੈਂ ਆਪਣੀ ਨਿਗਾਹ ਦੇ ਵਿੱਚ ਕਦੀ ਵੀ ਡਿੱਗਣਾ ਨਹੀਂ, ਪਰਮੇਸ਼ਰ ਦੀਆਂ ਨਿਗਾਹ ਦੇ ਵਿੱਚ ਕਦੀ ਮੈਂ ਡਿੱਗਣਾ ਨਹੀਂ, ਮੈਂ ਕਦੀ ਮਾੜੇ ਕਰਮ ਨਹੀਂ ਕਰਨੇ। ਬਸ ਆਹ ਚੀਜ਼ ਆਪਣੇ ਅੰਦਰ ਰੱਖ ਕੇ ਨੇਕ ਇਨਸਾਨ ਬਣਨ ਵੱਲ ਆਪਣੇ ਕਦਮ ਵਧਾਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੀ ਬੇਨਤੀ ਹੈ। ਅੱਜ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਔਰ ਇਹ ਗੱਲ ਵੀ ਜ਼ਿੰਦਗੀ ਦੇ ਵਿੱਚ ਬੜੀ ਕੰਮ ਆਏਗੀ, ਲਾਈਫ ਵਿੱਚ ਬੜੀ ਕੰਮ ਆਏਗੀ। ਅਤੀਤ ਦੀਆਂ ਕੁਝ ਘਟਨਾਵਾਂ ਦਾ ਸਦਮਾ ਬੰਦੇ ਨੂੰ ਕਈ ਵਾਰੀ ਬਹੁਤ ਪਰੇਸ਼ਾਨ ਕਰਦਾ ਹੈ। ਅਤੀਤ ਦੇ ਵਿੱਚ ਕੋਈ ਘਟਨਾ ਵਾਪਰੀ ਹੈ ਨਾ, ਪਿਛਲੇ ਸਮੇਂ ਦੇ ਵਿੱਚ, ਪਾਸਟ ਦੇ ਵਿੱਚ ਕੋਈ ਘਟਨਾ ਵਾਪਰੀ ਹੈ, ਅਤੀਤ ਦੀਆਂ ਕੁਝ ਘਟਨਾਵਾਂ ਦਾ ਸਦਮਾ ਬੰਦੇ ਨੂੰ ਕਈ ਵਾਰੀ ਬਹੁਤ ਪਰੇਸ਼ਾਨ ਕਰਦਾ ਹੈ। ਸਾਡੇ ਸਰੀਰ ਦੇ ਉੱਤੇ ਵੀ ਤੇ ਮਨ ਦੇ ਉੱਤੇ ਵੀ ਇਹ ਪ੍ਰਭਾਵ ਪਾਉਂਦਾ ਹੈ। ਸਰੀਰ ਦੇ ਉੱਤੇ ਵੀ, ਮਨੋਵਿਗਿਆਨ ਦੇ ਉੱਤੇ ਵੀ ਅਤੀਤ ਦੀਆਂ ਘਟਨਾਵਾਂ ਦਾ ਕਈ ਵਾਰੀ ਸਦਮਾ ਪ੍ਰਭਾਵ ਪਾ ਦਿੰਦਾ ਹੈ। ਅਤੀਤ ਦੀ ਸੋਚ ਵਿੱਚੋਂ ਹੁਣ ਲੰਘਣਾ ਹੈ ਆਪਾਂ, ਆਪਣਾ ਜਿਹੜਾ ਪਾਸਟ ਹੈ ਨਾ, ਉਹ ਸੋਚ ਵਿੱਚੋਂ ਅਸੀਂ ਲੰਘਣਾ ਹੈ। ਤੇ ਉਹਦਾ ਤਰੀਕਾ ਕੀ ਹੈ? ਕਈ ਤਰੀਕਾ ਦੱਸਦੇ ਨੇ, ਸੁਝਾਅ ਦਿੰਦੇ ਨੇ ਜੀ, ਯੋਗਾ ਕਰੋ, ਧਿਆਨ ਟਿਕਾਓ, ਕਿ ਵੱਧ ਤੋਂ ਵੱਧ ਇਹ ਵੇਖੋ ਕਿ ਵਰਤਮਾਨ ਦੇ ਵਿੱਚ ਤੁਸੀਂ ਕਿਵੇਂ ਰਹਿਣਾ ਹੈ। ਅਤੀਤ ਵਿੱਚ ਜੋ ਕੁਝ ਵੀ ਵਾਪਰਿਆ ਉਹਦੇ ਵਿੱਚ ਜਾਣ ਦੀ ਬਜਾਏ ਹੁਣ ਇਸ ਵੇਲੇ ਮੇਰੇ ਹੱਥ ਵਿੱਚ ਕੀ ਹੈ ਉਹ ਵੇਖੋ। ਪਾਣੀ ਦਾ ਗਲਾਸ ਹੈ, ਅੱਧਾ ਭਰਿਆ ਪਿਆ, ਅੱਧਾ ਖਾਲੀ ਹੈ, ਤੂੰ ਅੱਧਾ ਖਾਲੀ ਨਾ ਵੇਖ, ਅੱਧਾ ਭਰਿਆ ਵੇਖ। ਪੋਜ਼ਿਟਿਵਿਟੀ ਰੱਖ ਆਪਣੇ ਅੰਦਰ। ਇਹ ਮੇਰੀ ਬੇਨਤੀ, ਅਤੀਤ ਵਿੱਚ ਜੋ ਕੁਝ ਵੀ ਵਾਪਰਿਆ ਨਾ, ਉਸ ਵਿੱਚ ਜਾਣ ਦੀ ਬਜਾਏ ਤੁਹਾਡੇ ਹੱਥ ਵਿੱਚ ਕਿਹੜੀ ਚੀਜ਼ ਹੈ ਉਹਦੇ ਵੱਲ ਧਿਆਨ ਰੱਖੋ। ਤੇ ਪਿਆਰਿਓ, ਇਹ ਜਿੰਨੇ ਵੀ ਸੁਝਾਅ ਨੇ ਨਾ, ਇਹ ਉਪਚਾਰ ਨੇ, ਇਹ ਯਕੀਨੀ ਤੌਰ ਤੇ ਪਾਸਟ ਵਿੱਚੋਂ ਨਿਕਲਣ ਦਾ ਤਰੀਕਾ ਨੇ। ਪਰ ਇੱਕ ਹੋਰ ਮਹੱਤਵਪੂਰਨ ਤਰੀਕਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਹੋਰ ਤਰੀਕਾ, ਉਹਨੂੰ ਵੀ ਆਪਣੇ ਧਿਆਨ ਵਿੱਚ ਰੱਖੋ। ਜੇ ਚਾਹੁੰਦੇ ਹੋ ਨਾ ਪਾਸਟ ਦੇ ਵਿੱਚੋਂ ਨਿਕਲਣਾ, ਅਤੀਤ ਦੀਆਂ ਘਟਨਾਵਾਂ, ਅਤੀਤ ਦੇ ਜਿਹੜੇ ਸਦਮੇ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ, ਇੱਕ ਬੜਾ ਪਿਆਰਾ ਤਰੀਕਾ ਹੈ। ਉਹ ਪਤਾ ਕੀ, ਹੁਣ ਜਦੋਂ ਅਸੀਂ ਛੋਟੇ ਸਾਂ, ਤੁਸੀਂ ਕਦੀ ਨੋਟ ਕੀਤਾ ਹੋਵੇਗਾ, ਮਾਤਾ ਪਿਤਾ ਨੇ ਛੁੱਟੀ ਤੇ ਜਾਣ ਦੀ ਯੋਜਨਾ ਬਣਾਉਣੀ, ਅਸੀਂ ਬੜੇ ਖੁਸ਼ ਹੁੰਨੇ ਸਾਂ। ਤੇ ਕਈ ਵਾਰੀ ਹੁੰਦਾ ਕੀ ਸੀ, ਛੁੱਟੀ ਰੱਦ ਹੋ ਗਈ, ਪ੍ਰੋਗਰਾਮ ਜਾਣਾ ਬਾਹਰ ਘੁੰਮਣ ਦਾ ਜਿਹੜਾ ਉਹ ਕੈਂਸਲ ਹੋ ਗਿਆ, ਤੇ ਅਸੀਂ ਦੁਖੀ ਹੋ ਜਾਂਦੇ ਸਾਂ। ਤੇ ਪਿਆਰਿਓ, ਇੰਨਾ ਸਾਨੂੰ ਬੁਰਾ ਲੱਗਦਾ ਸੀ, ਕਈ ਵਾਰੀ ਅਸੀਂ ਇੱਕ ਦੋ ਟਾਈਮ ਰੋਟੀ ਵੀ ਨਹੀਂ ਸੀ ਖਾਂਦੇ, ਕਿ ਸਾਡੇ ਕੋਲੋਂ ਇਦਾਂ ਸਾਨੂੰ ਮਹਿਸੂਸ ਹੁੰਦਾ ਸੀ ਜਿਵੇਂ ਬੜੀ ਅੱਛੀ ਚੀਜ਼ ਖੋਹ ਲਈ ਗਈ ਏ। ਤੇ ਹੁਣ ਮਾਤਾ ਪਿਤਾ ਆਏ ਘਰ ਦੇ ਵਿੱਚ, ਸਾਡੇ ਕੋਲ ਬੈਠੇ ਤੇ ਸਾਨੂੰ ਇਹ ਗੱਲ ਕਹਿਤੀ, ਪੁੱਤਰਾ ਕਿ ਆਹ ਜਿਹੜੀ ਛੁੱਟੀ ਕੈਂਸਲ ਹੋਈ ਏ, ਪਰ ਅਸੀਂ 2 ਮਹੀਨੇ ਬਾਅਦ ਫਿਰ ਬਾਹਰ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਵਾਂਗੇ। ਤੇ ਇਸ ਭਵਿੱਖ ਦੀ ਉਮੀਦ ਦੇ ਕਰਕੇ ਫਿਰ ਸਾਡਾ ਜਿਹੜਾ ਪਰੇਸ਼ਾਨ ਮਨ ਨਾ ਉਹ ਹਟ ਜਾਂਦਾ ਸੀ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਭਵਿੱਖ ਦਾ ਉਹਨਾਂ ਨੇ ਵਾਅਦਾ ਕੀਤਾ ਨਾ, ਭਵਿੱਖ ਦਾ ਸੁਪਨਾ ਵਿਖਾ ਦਿੱਤਾ, ਉਹਦੇ ਕਰਕੇ ਫਿਰ ਸਾਡਾ ਜਿਹੜਾ ਪਿਛਲਾ ਸਮਾਂ ਹੈ ਨਾ, ਦੁਖੀ ਹੋਣ ਵਾਲਾ ਕਿ ਹਾਏ ਛੁੱਟੀ ਕੈਂਸਲ ਹੋ ਗਈ, ਉਹ ਚੀਜ਼ ਅਸੀਂ ਭੁੱਲ ਜਾਂਦੇ ਸਾਂ। ਬਸ ਆਹ ਇੱਕ ਤਰੀਕਾ ਜੇ, ਮੈਨੂੰ ਪਤਾ ਹੈ ਭਵਿੱਖ ਬਾਰੇ ਸੁਪਨੇ ਵਿੱਚ ਰਹਿਣਾ ਇੱਕ ਆਦਰਸ਼ ਤਰੀਕਾ ਨਹੀਂ, ਪਰ ਇਹ ਇੱਕ ਬੜਾ ਪਿਆਰਾ ਫਾਰਮੂਲਾ ਹੈ। ਹੁਣ ਤੁਸੀਂ ਸਿਆਣੇ ਹੋ, ਸਾਨੂੰ ਕਿਸੇ ਹਨੇਰੀ ਗੁਫਾ ਦੇ ਵਿੱਚ ਕੋਈ ਬੰਦ ਕਰ ਦੇਵੇ,
ਹਨੇਰੀ ਗੁਫਾ ਦੇ ਵਿੱਚ ਕਿਸੇ ਨੇ ਸਾਨੂੰ ਬੰਦ ਕੀਤਾ, ਬੰਦਾ ਕਈ ਵਾਰੀ ਡਰਦਾ ਵੀ ਹੈ, ਤੇ ਦੂਜੇ ਸਿਰੇ ਤੋਂ ਰੋਸ਼ਨੀ ਦੀ ਛੋਟੀ ਜਿਹੀ ਕਿਰਨ ਹੀ ਸਾਨੂੰ ਵੇਖਣ ਲੱਗ ਪਵੇ ਨਾ, ਫਿਰ ਬੰਦੇ ਦਾ ਇੱਕ ਹੌਸਲਾ ਜਿਹਾ ਵੱਜ ਜਾਂਦਾ ਹੈ ਕਿ ਬਈ ਲੱਗਦਾ ਇੱਧਰ ਰਸਤਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਮਾਮੂਲੀ ਜਿਹੀ ਰੋਸ਼ਨੀ ਦੀ ਉਮੀਦ ਸਾਨੂੰ ਹਨੇਰੀ ਗੁਫਾ ਦੇ ਵਿੱਚ ਵੀ ਠੀਕ ਰੱਖ ਸਕਦੀ ਹੈ ਨਾ, ਤੇ ਪਿਆਰਿਓ ਅਤੀਤ ਦੇ ਸਦਮੇ ਨੂੰ ਦੂਰ ਕਰਨ ਵਿੱਚ ਭਵਿੱਖ ਦੀ ਜਿਹੜੀ ਤੂੰ ਪਲੈਨਿੰਗ ਕੀਤੀ ਹੈ ਨਾ, ਉਹ ਅਤੀਤ ਦੇ ਸਦਮੇ ਨੂੰ ਦੂਰ ਕਰਨ ਦੇ ਵਿੱਚ ਤੇਰੀ ਬੜੀ ਵੱਡੀ ਮਦਦ ਕਰੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਵਿੱਖ ਦੀ ਉਮੀਦ ਅਤੀਤ ਦੇ ਸਦਮੇ ਨੂੰ ਮਿਟਾ ਸਕਦੀ ਹੈ। ਇਹ ਮੇਰੀ ਬੇਨਤੀ ਹੈ, ਭਵਿੱਖ ਦੀ ਉਮੀਦ ਕਰ ਲਓ। ਮੈਂ ਜਿਵੇਂ ਮਿਸਾਲ ਦਿੱਤੀ ਹੈ, ਛੋਟੇ ਛੋਟੇ ਬੱਚੇ ਕਈ ਵਾਰੀ ਰੁੱਸ ਜਾਂਦੇ ਨੇ ਜੀ, ਅੱਜ ਫਲਾਣੀ ਜਗ੍ਹਾ ਘੁੰਮਣ ਜਾਣਾ ਸੀ, ਤੁਸੀਂ ਪ੍ਰੋਗਰਾਮ ਕੈਂਸਲ ਕਿਉਂ ਕਰਤਾ? ਪਿੱਠ ਤੇ ਹੱਥ ਰੱਖ ਕੇ ਲਾਡ ਦੇ ਨਾਲ ਜੱਫੀ ਪਾ ਕੇ ਬੱਚਿਆਂ ਨੂੰ ਅਸੀਂ ਇੰਨਾ ਕਹਿ ਦਈਏ, ਪੁੱਤਰ ਅੱਜ ਕੈਂਸਲ ਕੀਤਾ, ਕੱਲ ਜਾਵਾਂਗੇ, ਫਿਰ ਰੋਣਾ ਵੀ ਖਤਮ ਹੋ ਜਾਂਦਾ ਹੈ, ਫਿਰ ਉਹ ਕਲਪਨਾ ਵੀ ਮੁੱਕ ਜਾਂਦੀ ਹੈ, ਫਿਰ ਟੈਨਸ਼ਨ ਵੀ ਮੁੱਕ ਜਾਂਦੀ ਹੈ, ਬੱਚਿਆਂ ਦਾ ਧਿਆਨ ਉੱਧਰ ਲੱਗ ਜਾਂਦਾ ਹੈ ਕਿ ਅਸੀਂ ਕੱਲ ਫਿਰ ਘੁੰਮਣ ਜਾਣਾ। ਇਹ ਜਿੰਨੇ ਤੁਸੀਂ ਬੈਠੇ ਹੋ ਨਾ, ਇੱਕ ਭਵਿੱਖ ਦੀ ਉਮੀਦ ਅਤੀਤ ਦੇ ਸਦਮੇ ਨੂੰ ਮਿਟਾ ਸਕਦੀ ਹੈ। ਹੁਣ ਮੈਂ ਹੀ ਮੰਨ ਲਓ ਪਿਛਲੇ ਸਮੇਂ ਦੇ ਵਿੱਚ ਕੋਈ ਸਾਡੇ ਨਾਲ ਗੱਲ ਬੀਤੀ, ਉਹਨੂੰ ਹੀ ਸੋਚੀ ਜਾਵਾਂ, ਉਹਨੂੰ ਹੀ ਵਾਰ-ਵਾਰ ਸੋਚੀ ਜਾਵਾਂ, ਗੱਲ ਨਹੀਂ ਬਣੇਗੀ। ਹੁਣ ਮੈਂ ਕੀ ਸੋਚ ਰਿਹਾ, ਪਿਛਲਾ ਸਮਾਂ ਲੰਘ ਗਿਆ, ਪਰ ਮੈਂ ਅੱਗੋਂ ਇਦਾਂ ਪਲੈਨਿੰਗ ਕਰਨੀ ਹੈ, ਅੱਗੋਂ ਮੈਂ ਇਸ ਤਰ੍ਹਾਂ ਚੱਲਣਾ ਹੈ, ਅੱਗੋਂ ਮੈਂ ਸਕੀਮ ਬਣਾ ਕੇ ਆਹ ਕੰਮ ਵੀ ਕਰਨਾ, ਉਹ ਕੰਮ ਵੀ ਕਰਨਾ। ਜਦੋਂ ਇਦਾਂ ਦੀਆਂ ਮੈਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦੇਣਾ ਨਾ, ਅਤੀਤ ਦੀਆਂ ਗੱਲਾਂ ਮੈਨੂੰ ਭੁੱਲ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੇ ਇਹ ਪਰਿਵਾਰਕ ਇਕੱਠ ਦੀਆਂ ਵੇਖੋ 4-5 ਮੈਂ ਜ਼ਰੂਰੀ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ। 4-5 ਜ਼ਰੂਰੀ ਗੱਲਾਂ ਕੱਲੀਆਂ ਸੁਣਿਓ ਨਾ, ਇੱਕ ਕੰਨੋਂ ਸੁਣੀਆਂ ਦੂਜੇ ਕੰਨੋਂ ਕੱਢ ਦਿੱਤੀਆਂ, ਉਹ ਹਿਸਾਬ ਨਾ ਕਰਿਓ ਪਿਆਰਿਓ। ਇਹ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਢਾਲਣ ਦਾ ਯਤਨ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਛੋਟਾ ਜਿਹਾ ਬੱਚਾ ਗੋਲ ਗੱਪਿਆਂ ਦੀ ਰੇਹੜੀ ਉਹਨੇ ਲਾਈ ਤੇ ਗੋਲ ਗੱਪੇ ਵੇਚਦਾ। ਇੱਕ ਵੱਡੀ ਉਮਰ ਦਾ ਬੰਦਾ ਉਹਨੂੰ ਗੋਲ ਗੱਪੇ ਵੇਚਦਿਆਂ ਦੇਖ ਕੇ ਨਾ ਉਹਦੇ ਕੋਲ ਆਇਆ ਤੇ ਕੋਲ ਆ ਕੇ ਕਹਿੰਦਾ, ਪੁੱਤਰ ਤੂੰ ਸਕੂਲ ਕਿਉਂ ਨਹੀਂ ਜਾਂਦਾ? ਤੂੰ ਸੜਕ ਦੇ ਕਿਨਾਰੇ ਇਹ ਰੇਹੜੀ ਲਾ ਕੇ ਖੜਾ ਰਹਿਣਾ, ਗੋਲ ਗੱਪੇ ਵੇਚਦਾ, ਤੇਰੀ ਉਮਰ ਤੇ ਅਜੇ 15-16 ਸਾਲ ਦੀ ਹੈ, ਪੜਿਆ ਕਰ। ਤੇ ਉਸ ਵੇਲੇ ਬੱਚਾ ਕਹਿੰਦਾ, ਅੰਕਲ ਜੀ ਸਾਡੇ ਘਰ ਦੇ ਜੋ ਹਾਲਾਤ ਨੇ ਕੁਝ ਇਹੋ ਜਿਹੇ ਨੇ। ਤੇ ਉਹ ਅੱਗੋਂ ਬੰਦਾ ਪਤਾ ਕੀ ਕਹਿੰਦਾ, ਕਹਿੰਦਾ ਮੈਂ ਇੱਕ ਸੰਸਥਾ ਚਲਾਉਣਾ ਵਾ, ਉਹ ਸੰਸਥਾ ਦੇ ਵਿੱਚ ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾਇਆ ਜਾਂਦਾ ਹੈ, ਤੇ ਤੂੰ ਇਉਂ ਕਰ, ਜੇ ਤੈਨੂੰ ਪੜ੍ਹਾਈ ਲਿਖਾਈ ਦਾ ਸ਼ੌਂਕ ਹੈ ਨਾ, ਤੂੰ ਫਿਰ ਮੇਰੀ ਸੰਸਥਾ ਦੇ ਵਿੱਚ ਆ ਕੇ ਬਿਲਕੁਲ ਫ੍ਰੀ ਪੜ੍ਹ ਸਕਦਾ ਹੈ। ਤੇ ਫਿਰ ਉਹ ਬੱਚਾ ਪਤਾ ਕੀ ਕਹਿੰਦਾ, ਅੰਕਲ ਜੀ ਫਿਰ ਗੋਲ ਗੱਪੇ ਕੌਣ ਵੇਚੇਗਾ? ਤੇ ਉਸ ਵੇਲੇ ਉਹ ਬੰਦਾ ਕਹਿੰਦਾ, ਕੀ ਤੇਰੇ ਮਾਤਾ ਪਿਤਾ ਨਹੀਂ? ਤੇ ਉਹ ਕਹਿੰਦਾ, ਨਹੀਂ ਮਾਤਾ ਪਿਤਾ ਜੀਵਤ ਨੇ, ਮਾਤਾ ਪਿਤਾ ਵੀ ਨੇ, ਤੇ ਅੰਕਲ ਜੀ ਮੇਰੇ ਭੈਣ ਭਰਾ ਵੀ ਨੇ, ਪਰ ਸਾਰੇ ਘਰ ਦੀ ਜ਼ਿੰਮੇਵਾਰੀ ਨਾ ਮੇਰੇ ਸਿਰ ਦੇ ਉੱਤੇ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਵੈਸੇ ਵੀ ਮੈਂ ਪੜ੍ਹ ਲਿਖ ਕੇ ਕਰਾਂਗਾ ਕੀ? ਮੈਨੂੰ ਦੱਸੋ, ਜੇ ਮੈਂ ਪੜ੍ਹਾਈ ਲਿਖਾਈ ਕਰ ਲਈ, ਪੜ੍ਹ ਲਿਖ ਕੇ ਮੈਂ ਕਰਾਂਗਾ ਕੀ? ਤੇ ਉਸ ਵੇਲੇ ਉਹ ਬੰਦਾ ਪਤਾ ਕੀ ਕਹਿੰਦਾ, ਕਹਿੰਦਾ ਪੜ੍ਹ ਲਿਖ ਕੇ ਤੂੰ ਵੱਡਾ ਆਦਮੀ ਬਣ ਸਕਦਾ। ਤੇ ਉਹ ਲੜਕਾ ਨਾ ਜ਼ੋਰ ਦੀ ਹੱਸ ਪਿਆ, ਕਹਿੰਦਾ ਅੰਕਲ ਜੀ ਵੱਡਾ ਆਦਮੀ, ਉਹ ਸੂਟ ਬੂਟ ਵਾਲਾ? ਕਹਿੰਦਾ ਹਾਂ ਸੂਟ ਬੂਟ ਵਾਲਾ। ਉਹ ਬੱਚਾ ਪਤਾ ਕੀ ਕਹਿੰਦਾ, ਕਹਿੰਦਾ ਉਹ ਵੱਡਾ ਆਦਮੀ ਸੂਟ ਬੂਟ ਵਾਲਾ ਜਿਹੜਾ ਗਰੀਬ ਮਾਂ ਬਾਪ ਤੋਂ ਕਿਨਾਰਾ ਕਰ ਲੈਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੁਣੋ ਅੰਕਲ ਜੀ, ਮੇਰੇ ਬਾਪੂ ਨਾ ਚਪੜਾਸੀ ਸੀ, ਮਾਮੂਲੀ ਜੀ ਤਨਖਾਹ ਉਹਨਾਂ ਨੂੰ ਮਿਲਦੀ ਸੀ। ਸਾਨੂੰ 2 ਭਰਾਵਾਂ ਨੂੰ ਤੇ ਇੱਕ ਭੈਣ ਨੂੰ ਬੜੀ ਮਿਹਨਤ ਦੇ ਨਾਲ ਬਾਪੂ ਨੇ ਪਾਲਿਆ। ਭੈਣ ਨੂੰ ਪੜ੍ਹਾਉਣ ਦੇ ਲਈ ਕਰਜ਼ਾ ਵੀ ਲਿਆ। ਅੱਜ ਜਿਹੜਾ ਮੇਰਾ ਭਰਾ ਹੈ ਉਹ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ।
पर कॉलेज दे विच उन्हें अपनी पसंद दी लड़की नाल शादी कीती ते अपनी पत्नी नूं लैके विदेश चलिया गया। माता पिता वाल उन्हें ध्यान भी ना कीता। ते जेड़ी मेरी भैन है ना, उन्हें भी बड़ी पढ़ाई लिखाई कीती, पर पढ़न लिखण दे बाद वो उच्चे अहुदे ते पहुंच गई, स्कूल दी प्रिंसीपल बन गई। पर उन्हें अपने पति नूं भी ये समझा दिता ते आप भी कि मेरे माता पिता बड़े गरीब ने, असी अपने मापियां नाल लिंक नहीं रखना। आखो वाहिगुरू जी। चपड़ासी पिता, अनपढ़ मां, बस आखी चीज दा धब्बा लगा दिता उन्होंने मेरे माता पिता दे उत्ते। ते कदी मेरी भैन, कदी मेरा भरा मापियां नूं मिलन भी नहीं आया। आखो वाहिगुरू जी। कहंदा मैं इहो जी वड्डी सिक्ख्या नूं की करना है, जिन्हें माता पिता नूं ही रोल के रख दिता। मैं इहो जी वड्डी पढ़ाई लिखाई नूं की करना है। मां बीमार रहिंदी है, बापू काम नहीं कर पाउंदा, ते हुण तुसी दसो मैं घर चलावां कि पढ़ाई लिखाई करा। आखो धन गुरु रामदास जी। धन गुरु रामदास जी। वैसे अंकल जी, ये मेरी निजी राय है, आदमी सोच नाल वड्डा हुंदा है, डिग्रियां नाल वड्डा नहीं हुंदा। ये सच्चाई है। मैं ये नहीं कह रहा पढ़ना लिखना नहीं, हाँ वो पढ़ाई माड़ी जिस पढ़ाई ने तेनू अंदर इहो जिहा सिस्टम बना दिता तेरे अंदर कि तू किसी दी इज्जत ही नहीं करदा, वो पढ़ना लिखना माड़ा है। जिस पढ़न लिखण दे करके तू मापियां दा वड्डियां दा सत्कार करना भुल गया, वो पढ़ना लिखना माड़ा है। कि जिस पढ़ाई लिखाई तो बाद जिस महापुरख ने तेनू उंगली फड़ के चलाया, तू ओदी भी नरादरी करनी शुरू करती। आखो धन गुरु रामदास जी। धन गुरु रामदास। प्यार नाल सारे आखो ना जी धन बाबा दीप सिंह जी। फिर आखो धन बाबा दीप सिंह जी। ये मेरी बेनती, बच्चा जो कह रहा ना, एक एक गल सच है। कहते हो पढ़ाई लिखाई करके मैं की करना है। जिस पढ़ाई लिखाई ने माता पिता दी सेवा बंद कराती, मापियां नूं बाजारां दे विच रोल के रख दिता, इहो जे पढ़े लिखे होण दा कोई लाभ नहीं। आखो धन गुरु रामदास जी। धन गुरु रामदास जी। प्यार नाल सारे आखो ना जी धन बाबा दीप सिंह जी। अंकल जी, जेड़े माता पिता ने कष्ट सह सह के मैनू पालिया ना, मैं उन्हां नूं सुख दवां। बस असलीयत दे विच जदों उन्हां नूं मेरे कोलों सुख मिलेगा ना, फिर मैं अपने आप नूं वड्डा आदमी समझांगा। आखो वाहिगुरू जी। वाहिगुरू जी। भावें किन्ने ही पथरीले रस्तियां दी मिट्टी, भावें किन्ने ही रस्तियां दे पत्थर मैनू सहन करने पैण, पर मैं अपने मापियां दी सेवा नहीं छड्डनी। चलो अंकल जी तुसी गोल गप्पे खाओ, कुछ मैनू कमाई ते होवे। आखो वाहिगुरू जी। वाहिगुरू जी। मैं इहो जिहा पढ़िया लिखिया नहीं बनना जिस पढ़ाई लिखाई दे करके मेरियां अखां नीवियां हो जाण, मापियां दा सत्कार मैं भुल जावां, वड्डियां दा आदर मान मैं भुल जावां। इहो जी पढ़ाई लिखाई मैं नहीं करनी। ये मैं हुण तुहानू कह रहा, ਜਿਹੜੇ ਬੱਚੇ ਵੀ ਸੁਣਦੇ ਹੋ ਨਾ, ਨੌਜਵਾਨ ਵੀ ਸੁਣਦੇ ਹੋ, ਗਲਤ ਮਤਲਬ ਨਾ ਕੱਢਿਓ। ਪੜ੍ਹਾਈ ਲਿਖਾਈ ਮਾੜੀ ਨਹੀਂ, ਮਾੜਾ ਹੈ ਇਹਦਾ ਹੰਕਾਰ। ਪੜ੍ਹਨਾ ਲਿਖਣਾ ਗਲਤ ਨਹੀਂ, ਜ਼ਿਆਦਾ ਤੋਂ ਜ਼ਿਆਦਾ ਅੱਛੇ ਸਕੂਲਾਂ ਵਿੱਚ ਦਾਖਲੇ ਲਓ, ਪਰ ਉਹ ਸਕੂਲ ਚੁਣੋ ਜਿਹਦੇ ਵਿੱਚ ਗੁਰਮਤਿ ਦੀ ਪੜ੍ਹਾਈ ਵੀ ਹੋਵੇ। ਮੇਰੀ ਬੇਨਤੀ ਹੈ ਪਿਆਰਿਓ, ਪੜ੍ਹੋ ਲਿਖੋ ਵੀ, ਪਰ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਵੀ ਕਰੋ। ਜਿਸ ਅਹੁਦੇ ਤੇ ਮਰਜ਼ੀ ਪਹੁੰਚ ਜਾਓ, अपने अंदर निमाणापन रखो। पढ़ाई लिखाई करो दूजियां नू नीवा विखाउण लई नहीं, पढ़ाई लिखाई करो अपने आप नू ते दूजियां नू उच्चा उठाउण लई। आखो धन गुरु रामदास जी। धन गुरु रामदास जी। प्यार नाल सारे आखो ने जी धन बाबा दीप सिंह जी। आखो धन बाबा दीप सिंह जी। अज तकरीबन साडियां 7 गल्लां हो गईयां ने, बड़ियां जरूरी सी ये गल्लां, और लाइफ दे विच बड़ियां काम आउणगियां। साडा चैनल सबसक्राइब कर लो और वार-वार सुनिया करो, तां जो ये चीज़ां साडी याददाश्त दा अंग बन जाण। आओ शब्द पढ़िए। गुरु अर्जन देव पातशाह जी दा उच्चारण कीता शब्द, गुरु ग्रंथ साहिब जी दे 681 अंग दे उत्ते दर्ज शब्द, जो जो तेरे भगत दुखाए ओ तत्काल तुम मारा। सारी संगत प्यार दे विच हाजरी लायो।
कोई रसना मंझी न रहे जी। जो जो तेरे भगत दुखाए, जो जो तेरे भगत दुखाए, जो जो तेरे भगत दुखाए। पढ़ो, जो जो तेरे भगत दुखाए, ओ तत्काल तुम मारा, ओ तत्काल तुम मारा, जो जो तेरे भगत दुखाए, जो जो तेरे भगत दुखाए, ओह तत्काल तुम मारा, ओ तत्काल तुम मारा, जो जो तेरे भगत दुखाए, जो जो तेरे भगत दुखाए। धन गुरु रामदास जी, सारे आखो ने जी धन बाबा दीप सिंह जी। दूत दुश्मन सब तुझ ते निवरे, दूत दुश्मन सब तुझ ते निवरे, प्रगट प्रताप तुम्हारा, जो जो तेरे भगत दुखाए, जो जो तेरे भगत दुखाए, ओह तत्काल तुम मारा, तत्काल तुम मारा, जो जो तेरे भगत दुखाए, जो जो तेरे भगत दुखाए, ओह तत्काल तुम मारा, ओह तत्काल तुम मारा, जो जो तेरे भगत दुखाए, जो जो तेरे भगत दुखाए। धन गुरु रामदास जी, सारे आखो ने जी धन बाबा दीप सिंह जी।
दुखाए। गुरु रामदास जी खंडे वाले सुनी बेनंती ठाकुर मेरे, सुनी बेनंती ठाकुर मेरे, खसमा ना कर अपन, खसमा ना कर अपन, नानक आनंद पाए दुख पाके। नानक आनंद पाए दुख पाके, सदा सदा हर जप। पढ़ो सदा सदा हर जप, जो जो तेरे भगत दुखाए, जो जो तेरे भगत दुखाए। ओह तत्काल तुम मारा, ओह तत्काल तुम मारा, ओह तत्काल तुम मारा, ओह तत्काल तुम मारा, जो जो तेरे भगत दुखाए। पढ़ो जो जो तेरे भगत दुखाए। ओह तत्काल तुम मारा, ओह तत्काल तुम मारा, ओह तत्काल तुम मारा, ओह तत्काल तुम मारा, जो जो तेरे भगत दुखाए, जो जो तेरे भगत दुखाए। जो जो तेरे भगत दुखाए, जो जो तेरे भगत दुखाए, ओह तत्काल तुम मारा, तुम मारा। हर जुग जुग भगत उपाया, पैज रखदा राम राजे। हर नाखश दुष्ट हर मारिया, प्रहलाद तराया। अहंकारी आनंद का पिठ दे, नाम देओ मुख लाया। जन नानक ऐसा हर सेविया, जन नानक ऐसा हर सेविया। अंत लय छड़ाया, जो जो तेरे भगत दुखाए, ओ तत्काल तुम मारा, तुम मारा। भगतां दी सदा तू रखदा हर जियो, तुर तू रखदा आया। प्रहलाद जन तुत राख लए, हर जियो हर नाखस मार पचाया। गुरमुखानो प्रतीत है हर जियो, मन मुख परम भुलाया। हर जी ए तेरी वड्याई,
ए तेरी वड्याई भगतां की पैज रख तू स्वामी। भगत तेरी शरणाई, भगत तेरी शरणाई, शरणाई। हर जिए तेरी वड्याई, हर जिए तेरी वड्याई, हर जिए तेरी वड्याई, हर जिए तेरी वड्याई। ए तेरी वड्याई, हर जिए तेरी वड्याई। जो जो तेरे भगत दुखाए, जो जो तेरे भगत दुखाए। ओ तत्काल तुम मारा, तत्काल तुम मारा। ओ तत्काल 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 तुम मारा, तत्काल तुम मारा। जो जो तेरे भगत दुखाए, जो जो तेरे भगत दुखाए। ओ तत्काल तुम मारा, तत्काल तुम मारा। ओ तत्काल तुम मारा, तत्काल तुम मारा। जो जो तेरे भगत दुखाए, जो जो तेरे भगत दुखाए। तन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, तन गुरु रामदास जी, रामदास जी, तन गुरु रामदास जी, धन गुरु रामदास जी, बाबा दीप सिंह जी, बाबा दीप सिंह जी, मेरे बाबा दीप सिंह जी। बाबा दीप सिंह जी। गुरु वाहिगुरु 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 सारे वाहिगुरु 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 सब जुड़ जाओ। वाहिगुरु 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 जिथे जिथे जुड़े ले लो लाहा। वाहिगुरु 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 वाहिगुरु
ਵਾਹਿਗੁਰੂ 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 ਸਾਰੇ ਵਾਹਿਗੁਰੂ 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 ਜਿੱਥੇ ਜਿੱਥੇ ਸੰਗਤ ਜੀ ਬੈਠੇ ਹੋ ਵਾਹਿਗੁਰੂ ਜੁੜ ਜਾਓ। ਵਾਹਿਗੁਰੂ 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 ਇਹ ਘੜੀਆਂ ਮੁੜ ਨਹੀਂ ਜੇ ਲੱਭਣੀਆਂ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੋ ਜੋ ਤੇਰੇ ਭਗਤ ਦੁਖਾਏ ਬੋਲੋ ਜੋ ਜੋ ਤੇਰੇ ਭਗਤ ਦੁਖਾਏ ਉਹ ਤਤ ਕਾਲ ਤੁਮ ਮਾਰਾ 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 ਜੋ ਜੋ ਤੇਰੇ ਭਗਤ ਦੁਖਾਏ ਜੋ ਜੋ ਤੇਰੇ ਭਗਤ ਦੁਖਾਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ। ਜੋ ਜੋ ਤੇਰੇ ਭਗਤ ਦੁਖਾਏ ਉਹ ਤਤ ਕਾਲ ਤੁਮ ਮਾਰਾ। ਜਿਹੜਾ ਕੋਈ ਭਗਤ ਪਿਆਰਿਆਂ ਨੂੰ ਦੁਖੀ ਕਰਦਾ ਹੈ ਨਾ, ਜਿਹੜਾ ਕੋਈ ਭਗਤ ਪਿਆਰਿਆਂ ਨੂੰ ਕਸ਼ਟ ਪਹੁੰਚਾਉਂਦਾ ਹੈ ਨਾ, ਫਿਰ ਉਹ ਪਰਮੇਸ਼ਰ ਸਾਈਂ ਪਿਆਰਿਓ ਉਹ ਦੁਸ਼ਟਾਂ ਦਾ ਨਾਸ ਆਪ ਕਰਨ ਦੀ ਆਪ ਹੀ ਕੋਈ ਨਾ ਕੋਈ ਵਿਧ ਬਣਾ ਦਿੰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਪ੍ਰਹਿਲਾਦ ਦੇ ਉੱਤੇ ਪਿਤਾ ਹਰਨਾਕਸ਼ ਨੇ ਅੱਤ ਦੇ ਜ਼ੁਲਮ ਕੀਤੇ ਆ ਨਾ, ਅੱਤ ਦੇ ਜ਼ੁਲਮ, ਪਹਾੜੀ ਤੋਂ ਵੀ ਧੱਕੇ ਦਿੱਤੇ, ਮਾਰ ਕੁਟਾਈ ਵੀ ਕੀਤੀ, ਘੁੱਪ ਹਨੇਰੇ ਵਾਲੇ ਕਮਰੇ 'ਚ ਵੀ ਬੰਦ ਕੀਤਾ। ਆਪਣੀ ਭੈਣ ਭਾਵ ਪ੍ਰਹਿਲਾਦ ਦੀ ਭੂਆ ਨੂੰ, ਹੋਲਕਾ ਨੂੰ ਜਦੋਂ ਇੰਨੀ ਗੱਲ ਕਹੀ ਕਿ ਇਹਨੂੰ ਲੈ ਕੇ ਤੂੰ ਅੱਗ ਦੇ ਵਿੱਚ ਬਹਿ ਜਾ, ਉਹਨੂੰ ਵਰ ਸੀ, ਉਹਦੇ ਕੋਲ ਕੋਈ ਵਰ ਵਾਲੀ ਚੱਦਰ ਸੀ, ਕੱਪੜਾ ਸੀ, ਜਦੋਂ ਓੜ ਲੈਂਦੀ ਸੀ ਤੇ ਅੱਗ ਇਹਨੂੰ ਛੂਹ ਨਹੀਂ ਸੀ ਸਕਦੀ। ਤੇ ਹੋਇਆ ਕਿ ਅੱਗ ਦੇ ਵਿੱਚ ਜਦੋਂ ਉਹ ਲੈ ਕੇ ਬੈਠੀ, ਆਪ ਤੇ ਨਸ਼ਟ ਹੋ ਗਈ, ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਹਾਂਜੀ, ਤੇ ਜਦੋਂ ਗਰਮ ਥੰਮ ਨਾਲ ਵੀ ਜੱਫਾ ਪਾਉਣ ਨੂੰ ਕਿਹਾ, ਪਾ ਇਹਨੂੰ ਜੱਫਾ,
ਤੇ ਉਸ ਸਮੇਂ ਪਿਆਰਿਓ ਫਿਰ ਪਰਮੇਸ਼ਰ ਨੇ ਵੇਖਿਆ ਹੁਣ ਤੇ ਜ਼ੁਲਮਾਂ ਦੀਆਂ ਹੱਦਾਂ ਹੀ ਟੱਪ ਗਈਆਂ ਨੇ, ਤੇ ਥੰਮ ਦੇ ਵਿੱਚੋਂ ਆਪ ਨਰ ਸਿੰਘ ਦਾ ਰੂਪ ਧਾਰਨ ਕਰਕੇ ਭਗਵਾਨ ਨਿਕਲੇ ਨੇ। ਇਹਨੇ ਵਰ ਮੰਗੇ ਸੀ, ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਕਿਸੇ ਪਸ਼ੂ ਕੋਲੋਂ ਮਰਾਂ ਤੇ ਨਾ ਹੀ ਇਨਸਾਨ ਕੋਲੋਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਨਾ ਜ਼ਮੀਨ ਤੇ ਨਾ ਅਸਮਾਨ 'ਚ ਕਿਤੇ ਵੀ ਨਾ ਮਰਾਂ। ਉਹਦੇ ਵਰ ਵੀ ਪੂਰੇ ਕੀਤੇ ਤੇ ਭਗਤ ਦੀ ਰਾਖੀ ਕਿਵੇਂ ਕੀਤੀ? ਦਹਲੀਜ਼ ਦੇ ਵਿੱਚ, ਨਾ ਅੰਦਰ ਨਾ ਬਾਹਰ, ਬੂਏ ਦੀ ਦਹਲੀਜ਼ ਦੇ ਵਿੱਚ ਆਪਣੇ ਪੱਟਾਂ ਦੇ ਉੱਤੇ ਪਾਲਿਆ ਹਰਨਾਕਸ਼ ਨੂੰ, ਨਾ ਜ਼ਮੀਨ ਦੇ ਉੱਤੇ ਨਾ ਅਸਮਾਨ ਦੇ। ਕਹਦੇ ਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਨਾ ਰਾਮਦਾਸ ਜੀ। ਅਸਮਾਨ 'ਚ ਨਾ ਜ਼ਮੀਨ ਦੇ ਉੱਤੇ। ਉਹਨੇ ਕਿਹਾ ਸੀ, ਨਾ ਮੈਂ ਮਰਾਂ ਕਿਸੇ ਪਸ਼ੂ ਕੋਲੋਂ ਨਾ ਇਨਸਾਨ ਕੋਲੋਂ। ਨਰ ਸਿੰਘ ਦਾ ਰੂਪ ਧਾਰਿਆ, ਅੱਧਾ ਸ਼ੇਰ ਤੇ ਅੱਧਾ ਇਨਸਾਨ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਸੇ ਹਥਿਆਰ ਨਾਲ ਵੀ ਨਾ ਮਰਾਂ, ਇਹ ਵੀ ਵਰ ਮੰਗਿਆ ਸੀ। ਤੇ ਪਰਮੇਸ਼ਰ ਨੇ ਆਪਣੇ ਨਹੁੰਆਂ ਦੇ ਨਾਲ ਪਿਆਰਿਓ ਇਹਦੀ ਛਾਤੀ ਨੂੰ ਪਾੜਿਆ ਤੇ ਇਹਦਾ ਵਧ ਕੀਤਾ। ਕੋਈ ਵੀ ਭਗਤ ਪਿਆਰਿਆਂ ਨੂੰ ਦੁੱਖ ਦਿੰਦਾ ਹੈ ਨਾ, ਪਰਮੇਸ਼ਰ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਜਿਵੇਂ ਸਾਡੇ ਛੋਟੇ ਬੱਚੇ ਨੇ, ਬੱਚਿਆਂ ਨੂੰ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰੇ, ਸਾਨੂੰ ਗੁੱਸਾ ਚੜ੍ਹਦਾ ਹੈ। ਗੁੱਸਾ ਕਈ ਵਾਰੀ ਦਿਲ ਇੰਨਾ ਕਰਦਾ ਕਿ ਇਹਨੂੰ ਮੈਂ ਮਾਰ ਹੀ ਦੇਣਾ, ਮੇਰੇ ਬੱਚੇ ਨੂੰ ਇਹਨੇ ਤਕਲੀਫ ਪਹੁੰਚਾਈ ਹੈ। ਜਿਵੇਂ ਸਾਡੇ ਬੱਚੇ ਨੇ ਨਾ, ਇਸੇ ਤਰ੍ਹਾਂ ਪਰਮੇਸ਼ਰ ਸਾਈਂ ਦੇ ਭਗਤ ਪਿਆਰੇ ਬੱਚੇ ਨੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਗਤ ਪਿਆਰਿਆਂ ਦਾ ਦੁੱਖ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਜਿਵੇਂ ਸਾਡੇ ਕੋਲੋਂ ਆਪਣੇ ਬੱਚਿਆਂ ਦਾ ਦੁੱਖ ਬਰਦਾਸ਼ਤ ਨਹੀਂ ਨਾ ਹੁੰਦਾ, ਤੇ ਭਗਤਾਂ ਦਾ ਦੁੱਖ ਪਰਮੇਸ਼ਰ ਵੀ ਨਹੀਂ ਜਰ ਸਕਦਾ। ਤੇ ਜਦੋਂ ਕੋਈ ਪਰਮੇਸ਼ਰ ਦੇ ਪਿਆਰਿਆਂ ਨੂੰ ਤਕਲੀਫ ਦਿੰਦਾ ਹੈ ਨਾ, ਉਹ ਤਤਕਾਲ ਤੁਮ ਮਾਰਾ। ਤਤਕਾਲ, ਆ ਟਿਕਟਾਂ ਕਈ ਵਾਰੀ ਲੈਨੇ ਆ ਨਾ, ਤਤਕਾਲ ਟਿਕਟ ਹੈ ਜੀ, ਉਦਾਂ ਮਿਲੀ ਨਹੀਂ ਸੀ ਸੀਟ, ਤਤਕਾਲ 'ਚ ਟਿਕਟ ਲੈਣੀ ਹੈ, ਇੱਕ ਦਿਨ ਪਹਿਲੇ ਲੈਣੀ ਹੈ। ਤਤਕਾਲ ਉਸੇ ਵੇਲੇ ਖੜੇ ਪੈਰ ਕਹਿੰਦੇ ਪਰਮੇਸ਼ਰ ਵੀ ਬਸ ਤਤਕਾਲ ਹੀ ਉਹਨਾਂ ਦਾ ਕੰਮ ਕਰ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਗੁਰੂ ਅਰਜਨ ਦੇਵ ਜੀ ਵੇਖੋ ਨਿਰੰਕਾਰ ਰੱਬ ਨੇ, ਤੇ ਜੇ ਸੁਲਖੀ ਖਾਂ ਉਦਾਂ ਆ ਰਿਹਾ ਹਮਲਾ ਕਰਨ ਵਾਸਤੇ, ਤੇ ਹਾਲ ਕੀ ਹੋਇਆ ਪਤਾ ਹੀ ਹੈ ਤੁਹਾਨੂੰ। ਆਇਆ ਨਿਰਦੋਸ਼ਾਂ ਨੂੰ ਦੁਖੀ ਕਰਨ ਵਾਸਤੇ, ਆਇਆ ਪਿਆਰਿਓ ਤਕਲੀਫ ਦੇਣ ਵਾਸਤੇ ਬਿਨਾਂ ਵਜ੍ਹਾ ਤੋਂ, ਤੇ ਫਿਰ ਇੱਟਾਂ ਦੇ ਭੱਠੇ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤਤਕਾਲ ਤੁਮ ਮਾਰਾ। ਤਤਕਾਲ ਪਰਮੇਸ਼ਰ ਆਪਣੇ ਪਿਆਰਿਆਂ ਦਾ ਦੁੱਖ ਨਹੀਂ ਵੇਖ ਸਕਦਾ। ਇਹ ਮੇਰੀ ਬੇਨਤੀ ਹੈ, ਬੇਨਤੀ। ਜਿਹੜਾ ਵੀ ਜਿੱਥੇ ਜਿੱਥੇ ਬਹਿ ਕੇ ਸਰਵਣ ਕਰ ਰਿਹਾ ਹੈ ਨਾ, ਇਹ ਮੇਰੀ ਬੇਨਤੀ ਹੈ ਪਿਆਰਿਓ, ਸਮਝਣ ਦਾ ਯਤਨ ਕਰਿਓ। ਇੱਕ ਤੇ ਭਗਤੀ ਵੱਲ ਆਪਣੇ ਕਦਮ ਵਧਾਈਏ। ਜਦੋਂ ਭਗਤੀ ਵੱਲ ਆਪਣੇ ਕਦਮ ਵਧਾਵਾਂਗੇ ਨਾ, ਫਿਰ ਅਸੀਂ ਵੀ ਉਹਦੇ ਪਿਆਰੇ ਬਣ ਜਾਾਂਗੇ, ਤੇ ਸਾਡਾ ਵੀ ਕਸ਼ਟ ਉਹਦੇ ਕੋਲੋਂ ਫਿਰ ਬਰਦਾਸ਼ਤ ਨਹੀਂ ਹੋਣਾ। ਸਾਨੂੰ ਕੋਈ ਦੁੱਖ ਪਹੁੰਚਾਵੇ, ਉਹਦੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਕਿੰਨੀਆਂ ਹੀ ਮਿਸਾਲਾਂ ਨੇ ਇਤਿਹਾਸ ਵਿੱਚ, ਕਿੰਨੀਆਂ ਹੀ, ਇੱਕ ਨਹੀਂ ਕਿੰਨੀਆਂ ਹੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੋ, ਦ੍ਰੋਪਦੀ ਦੀ ਮਿਸਾਲ ਦੇਤੀ। ਅੰਦਰ ਸਭਾ ਦੁਸੱਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ। ਸਭ ਨੂੰ ਪਤਾ ਹੈ, ਪਰ ਹੋਇਆ ਕੀ? ਉਹਦੀ ਇੱਜ਼ਤ ਦੀ ਬੇਪਤੀ ਕਰ ਰਹੇ ਨੇ, ਕਰਨ ਦਾ ਯਤਨ ਕਰ ਰਹੇ ਨੇ। ਪਰ ਪਿਆਰਿਓ ਕੱਪੜ ਕੋਟ ਉਸਾਰਿਆਂ ਨੇ, ਜਿਹੜਾ ਕੱਪੜਾ ਸੀ ਨਾ, ਜੋ ਸਾੜੀ ਉਹ ਬਸਤਰ ਉਤਾਰ ਰਹੇ ਸੀ, ਕਰੋੜਾਂ ਮੀਟਰ ਉਹ ਕੱਪੜਾ ਬਣ ਗਿਆ, ਪਰ ਭਗਤ ਦੀ ਨਰਾਦਰੀ ਨਹੀਂ ਹੋਣ ਦਿੱਤੀ। ਆਖੋ ਵਾਹਿਗੁਰੂ ਜੀ। ਤੇ ਜਿਨ੍ਹਾਂ ਨੇ ਆ ਕੁਝ ਕੀਤਾ ਸੀ, ਉਹਨਾਂ ਦਾ ਫਿਰ ਅੰਤ ਮਾੜਾ ਹੋਇਆ। ਅੰਤ ਮਾੜਾ, ਉਹਨਾਂ ਦਾ ਵੱਧ ਕੀਤਾ। ਮੇਰੇ ਕਹਿਣ ਦਾ ਇਸ਼ਾਰਾ ਸਮਝੋ ਜੀ। ਭਗਤ ਪਿਆਰੇ ਪਰਮੇਸ਼ਰ ਨੂੰ ਬਹੁਤ ਭਾਉਂਦੇ ਨੇ। ਕਿਉਂ ਭਾਉਂਦੇ ਨੇ? ਕਿਉਂਕਿ ਉਹਨਾਂ ਨੇ ਬੰਦਗੀ ਕਰ ਕਰਕੇ, ਭਗਤੀ ਕਰ ਕਰਕੇ ਆਪਣੇ ਪਰਮੇਸ਼ਰ ਨੂੰ ਰਿਝਾਇਆ। ਬਸ
ਉਹਦੇ ਸਦਕਾ ਫਿਰ ਕਿਤੇ ਵੀ ਭਗਤ ਪਿਆਰਿਆਂ ਦੀ ਉਹ ਪਿੱਠ ਨਹੀਂ ਲੱਗਣ ਦਿੰਦਾ, ਨਾ ਇੱਥੇ ਨਾ ਉੱਥੇ। ਜਿਵੇਂ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ ਨਾ, ਕਹਿੰਦੇ ਜਿਹੜਾ ਨਾਮ ਜਪਦਾ ਹੈ, ਜਿਹੜਾ ਬੰਦਗੀ ਕਰਦਾ ਹੈ, ਕਮਾਈ ਕਰਦਾ ਹੈ, ਕਹਿੰਦੇ ਪਰਮੇਸ਼ਰ ਇਸ ਲੋਕ ਵਿੱਚ, ਕਹਿੰਦੇ ਨਾ 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 ਭਾਈ ਨਾ, ਲੋਕ ਵਿੱਚ ਹੀ ਨਹੀਂ ਪਰ ਲੋਕ ਵਿੱਚ ਵੀ ਉਹਨਾਂ ਦੀ ਕਿਤੇ ਪਿੱਠ ਨਹੀਂ ਲੱਗਣ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਵੇਂ ਕਹਿ ਰਹੇ ਨੇ, ਇੱਕ ਵਾਰੀ ਇਹ ਪੰਕਤੀ ਪੜ੍ਹ ਲਓ, ਕੀਰਤਨ ਦੀ ਸਮਾਪਤੀ, ਸਾਰੇ ਹਾਜ਼ਰੀ ਲਾਇਓ ਜੀ। ਜੋ ਜੋ ਤੇਰੇ ਭਗਤ ਦੁਖਾਏ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ, ਤਤਕਾਲ ਤੁਮ ਮਾਰਾ, ਉਹ ਤਤਕਾਲ ਤੁਮ ਮਾਰਾ, ਜੋ ਜੋ ਤੇਰੇ ਭਗਤ ਦੁਖਾਏ, ਜੋ ਜੋ ਤੇਰੇ ਭਗਤ ਦੁਖਾਏ, ਜੀ ਜੋ ਜੋ ਤੇਰੇ, ਜੋ ਜੋ ਤੇਰੇ, ਜੋ ਜੋ ਤੇਰੇ ਭਗਤ ਦੁਖਾਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਗਤੀ ਵਾਲੇ ਕੰਮ ਆਪਣੀ ਲਾਈਫ ਦੇ ਵਿੱਚ ਵੱਧ ਤੋਂ ਵੱਧ ਵਧਾਈਏ, ਗੁਰੂ ਸਾਹਿਬ ਕਿਰਪਾ ਕਰਨ। ਬਾਕੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆ ਜਾਇਆ ਕਰੋ। ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ 'ਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਤੇ ਦੁਨਿਆਵੀ ਪੜ੍ਹਾਈ ਵੀ। ਤਕਰੀਬਨ 200 ਬੱਚਾ ਪੜ੍ਹ ਰਿਹਾ ਇਹਦੇ ਵਿੱਚ ਬਿਲਕੁਲ ਫ੍ਰੀ। ਵਿਧਵਾ ਬੀਬੀਆਂ ਦੇ ਵੀ ਨੇ, ਗ੍ਰੰਥੀ ਸਿੰਘਾਂ ਦੇ ਵੀ ਨੇ, ਜਿਨ੍ਹਾਂ ਦੀਆਂ 3 ਬੇਟੀਆਂ ਉਹ ਵੀ ਪਰਿਵਾਰ। ਜਿੰਨੀ ਕੁ ਹਿੰਮਤ ਕਰ ਸਕਦੇ ਆ ਕਰ ਰਹੇ ਆ, ਜਿੰਨਾ ਸਹਿਯੋਗ ਤੁਸੀਂ ਭੇਜ ਰਹੇ ਉਹਦੇ ਸਦਕਾ ਸਾਰਾ ਕਾਰਜ ਹੋ ਰਿਹਾ। ਨਾਲ ਪਿਆਰਿਓ, ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, 9 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਮਤਿ ਦਾ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਤਿਆ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਵੀ ਲੱਗਦੀਆਂ ਨੇ, ਘੋੜ ਸਵਾਰੀ ਵੀ, ਨਾਲ ਜਿਮ ਦਾ ਪ੍ਰਬੰਧ ਵੀ ਬਿਲਕੁਲ ਫ੍ਰੀ, ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਇੱਥੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਇਆਂ ਦੀ ਪਰਚੀ ਦੇ ਵਿੱਚ ਉਹ ਡਾਕਟਰ ਵੇਖਦੇ ਜਿਹੜੇ ਆਪਣੀ ਕਲੀਨਿਕ ਤੇ ਕਿੰਨੇ ਪੈਸੇ ਲੈਂਦੇ ਨੇ। 20 ਰੁਪਏ 'ਚ ਚੈੱਕ ਵੀ ਕਰਦੇ, 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਇੱਥੇ 30 ਦੀ ਮਿਲਦੀ ਹੈ। ਡਿਜੀਟਲ ਐਕਸ-ਰੇ, ਹੋਰ ਲੈਬੋਰਟਰੀ ਦੇ ਟੈਸਟ, ਸਭ ਕੁਝ ਲਾਗਤ ਮੁੱਲ ਨਾਲ ਹੁੰਦਾ। ਕਦੀ ਆ ਕੇ ਤੱਕੋ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹਦੇ ਰਾਹੀਂ ਵੀ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਹੋਰ ਵੀ ਬੇਅੰਤ ਕਾਰਜ ਚੱਲ ਰਹੇ ਨੇ। ਮੈਂ ਬੇਨਤੀ ਕਰਦਾ ਸਾਧ ਸੰਗਤ ਜੀ, ਬਿਲਕੁਲ ਨਾਲ ਦੀ ਜਗ੍ਹਾ ਯੂਨਿਟ ਨੰਬਰ 2 ਦਿੱਤਾ ਪਿਤਾ ਜੀ ਨੇ, ਜੀ ਦਇਆ ਪ੍ਰਵਾਨ ਪਾਰਕ, ਉਹਦੀ ਸੇਵਾ ਸ਼ੁਰੂ ਹੋ ਚੁੱਕੀ ਹੈ। TV ਸਕਰੀਨ ਦੇ ਉੱਤੇ ਫੋਟੋਆਂ ਆ ਰਹੀਆਂ ਨੇ ਤੁਹਾਡੇ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਨਾਲ ਸਰਾਂ ਬਣਨੀ, ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਵੀ ਜਿਹੜਾ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਦਿੱਤਾ ਹੈ। ਕੋਸ਼ਿਸ਼ ਕਰਾਂਗੇ ਸਤੰਬਰ ਦੇ ਮਹੀਨੇ ਤੋਂ ਉੱਥੇ ਦੀਵਾਨ ਸ਼ੁਰੂ ਕਰ ਦਿਆਂਗੇ ਤੇ ਉੱਥੇ ਵੀ ਸਕੂਲ ਹਸਪਤਾਲ ਬਣਨਾ ਹੈ। 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਨਵੀਂ ਜਗ੍ਹਾ 2500 ਰੁਪਇਆ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ। ਆਪਣੀ ਸੇਵਾ ਤੁਸੀਂ ਸਾਨੂੰ ਇਹਨਾਂ ਅਕਾਊਂਟਾਂ 'ਚ ਪਾ ਸਕਦੇ। TV ਸਕਰੀਨ ਤੇ ਤੁਹਾਡੇ ਅਕਾਊਂਟ ਡਿਟੇਲ ਆ ਰਹੀ ਹੈ, ਸਕਰੀਨਸ਼ਾਟ ਲੈ ਲਓ ਔਰ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ। ਮੈਂ ਜਿਵੇਂ ਪਿਛਲੇ ਦੀਵਾਨਾਂ ਵਿੱਚ ਅਰਜ਼ ਕਰਦਾ ਆ ਰਿਹਾ ਕਿ 1.5-2 ਮਹੀਨੇ ਪੂਰਾ ਜ਼ੋਰ ਲਾ ਦਿਓ। ਜਿੰਨੀ ਸੇਵਾ ਤੁਸੀਂ ਵੱਧ ਤੋਂ ਵੱਧ ਕੱਢ ਸਕਦੇ ਹੋ ਨਾ। ਬਾਕੀ ਜਿਹੜੇ ਜ਼ਰੂਰੀ ਕੰਮ ਨਹੀਂ ਉਹਨਾਂ ਨੂੰ ਸੰਕੋਚ ਲਓ ਤੇ ਇਹ 1.5-2 ਮਹੀਨੇ ਪੂਰੀ ਹੈਲਪ ਕਰ ਦਿਓ, ਕਿਉਂਕਿ ਆਉਂਦਾ 1 ਲੱਖ ਹੈ, ਮੰਨ ਲਓ ਜਾਣਾ 25-25, 30-30 ਲੱਖ ਹੁੰਦਾ। ਇਹ 1.5-2 ਮਹੀਨੇ ਸਾਰੇ ਪਰਿਵਾਰਕ ਮੈਂਬਰ ਪੂਰਾ ਜ਼ੋਰ ਲਾ ਦਿਓ। ਇਹ ਮੇਰੀ ਬੇਨਤੀ, ਜਿੰਨੀ ਵੀ ਵਿੱਤ ਤੁਹਾਨੂੰ ਦਿੱਤੀ ਹੈ ਉਸ ਮੁਤਾਬਕ। ਤੇ ਬਾਕੀ ਆਪਣੀ ਸੇਵਾ ਸਾਨੂੰ Google Pay, Paytm, Phone Pay ਵੀ ਤੁਸੀਂ ਕਰ ਸਕਦੇ ਹੋ। ਮਹਾਰਾਜ ਜੀ ਦੀ ਮਿਹਰ ਦਾ ਸਦਕਾ
बाकी पक्का महीनावारी डोनर बन जाओ कि इन्नी सेवा असी ट्रस्ट नूं हर महीने भेजनी 100 500 1000 10,000 जिन्नी भेज सकते हो, तां जो जेड़ा मेरे मन का सुपना है ना 113 यूनिटां दा ये डबल ट्रिपल कम हो जाए। होएगा उदों ही जदों तुसीं साथ दिओगे। गुरु मेहर करे, बख्शिश करे। नवीं किताब तुहानूं पता ही है, साजनों तू मीत मेरा, ये दूसरी किताब आई है। पहली किताब सी सभे जी संभाल अपनी मेहर कर, ये दूजी किताब है जिहदे विच तुहानूं बड़ा मोटीवेट किया गया है। डिगदे हुए मनां नूं बड़ा ही सहारा मिलता है। ते मेरी बेनती एक एक दो दो किताबां अपने लिए ना वंडण लई भी 15 20 20 50 किताबां मंगाओ, गुरमत दा प्रचार करो। गुरु मेहर करे कल दे दीवान विच फिर सतगुरु किरपा दा खाता खोल के, मैं रहमत दा खाता खोल के तुहाडे दर्शन कराउण। इसे आस नूं मुख रखदिआं होइआं असी सारे तुहाडे परिवारक मैंबर तुहाडे कोलों आग्या मंगदे हां जी। प्यार सैत सारी संगत फतेह बुलाओ। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। धन गुरु रामदास जी, धन बाबा दीप सिंह जी। साध संगत जी, निमरता सहित आप जियां दे चरनां विच बेनती है, 15 16 17 जुलाई शुक्रवार शनिवार और ऐतवार तिन्ने दिन अमृत वेले 3:45 तो लैके 5:30 बजे तक बाबा दीप सिंह चैरिटेबल ट्रस्ट दाता बंदी छोड़ पब्लिक स्कूल राम तीरथ रोड श्री अमृतसर साहिब विखे विशेष सिमरन साधना के समागम रखे गए हैं। मेरी सारे परिवारक मैंबरां दे चरणां 'च हथ जोड़ के बेनती है जी, सारे रुझेवियां नूं छड्ड के तिन्ने दिन सब ने दर्शन देने की किरपालता करनी। जिहड़े दूरों आउण वाले ने इत्थे सरावां दे विच प्रबंध कर लो रुकण दा, होटलों विच कर लो प्रबंध रुकण दा, कोई रिश्तेदार है उन्हां दे घर विच कर लो प्रबंध रुकण दा, पर तिन्ने दिन सब ने हाज़री भरनी ही भरनी। सतगुरां दा फरमान है, कर इशनान सिमर प्रभ अपना, मन तन भय अरोगा, कोट बिगन लाथे प्रभ सरना, प्रगटे भले संजोगा। अपने पुठे कर्म सिद्धे करवाउण दे लई सारियां ने हाज़री भरन की किरपालता करनी। और जिन्हां ने पिछले दीवानां विच हाज़रियां भरियां सी उन्हां नूं पता है कि किवें प्रतख रूप दे विच गुरु रामदास जी ने, बाबा दीप सिंह जी ने हरेक दी बेनती नूं कबूल कीता। अमृत वेले जिहड़े जिहड़े भी आए सी बाबा दीप सिंह ने सब दियां झोलियां भरियां ने। ते मेरी सब नूं बेनती है जी, ये 3 दिन का होर सतगुरां ने समागम झोली च पाया। किसी ने भी कोई बहानेबाजी नहीं करनी, सारे रुझेवियां नूं छड्ड के अमृत वेले तिन्ने दिन 3:30 बजे तक पहुँचना, जो 4:45 तो 5:30 बजे तक दास जो सिमरन साधना दी कीर्तन दी हाज़री भरेगा। ये सारा प्रोग्राम साडे यूट्यूब चैनल ते भाई अमनदीप सिंह ऑफिशियल चैनल ते भी, फेसबुक पेज ते भी लाइव दिखाया जाएगा। और ये मैसेज बेनती है हरेक सोशल मीडिया साइट के उत्ते शेयर करो तां जो वध तो वध संगतां लाह प्राप्त कर सकन। वाहिगुरू जी का खालसा, वाहिगुरू जी की फतेह। भाई अमनदीप सिंह जी नूं आप जी सोशल मीडिया ते भी फॉलो कर सकते हो जी। भाई साहिब दे रोजाना दे समागमां दी जानकारी अते आप सवरो परिवार सवारो, समाज आपे ही संवर जाएगा। इस प्रचार दा हिस्सा बनन दे लई आप जी 7274000061 इस नंबर ते अपना नाम अते अपने शहर दा नाम लिख के व्हाट्सएप करो अते ए नंबर भी अपने मोबाइल ते सेव करन दी किरपालता करो जी। धन्यवाद।